पहले कभी आपने ये काम किया? क्या आप इंग्लिश वाले पेपर से मुतमिन हैं? ਤਾਇਨਾਤ ਹੋਣ ਵਾਲੇ ਚੇਅਰਮੈਨ ਬੋਰਡ ਡਾਕਟਰ ਰਾਣਾ ਬਿਨੀਆ ਬੀਨ ਸਾਹਿਬ ਤੁਹਾਡੇ ਆਂਦਿਆਂ ਹੀ ਦੋ ਸਟੋਰੀਆਂ ਤੁਹਾਨੂੰ ਵੈਲਕਮ ਕਰ ਰਹੀਆਂ ਵਾ। तो कल 11 बजे मैं कॉलेज से उठाऊंगा। सारा कुछ आपकी मर्जी के मुताबिक होगा। आपको मजा आएगा। ਸਾਡੇ ਸ਼ਹਿਰ ਦੇ 3.5 ਲੱਖ ਬੱਚਿਆਂ ਦਾ ਮੁਸਤਕਬਲ ਦਾਅ ਤੇ ਹਲੇ ਤੱਕ ਲੱਗਾ ਹੋਇਆ ਵਾ। ਜਿਹੜਾ ਸਾਬਕ ਸੈਕਟਰੀ ਬੋਰਡ ਸੀਗਾ ਡਾਕਟਰ ਹਬੀਬੁਰ ਰਹਿਮਾਨ, ਉਹ ਡਾਇਰੈਕਟਰ ਕਾਲਜਿਸ ਦੇ ਅਹੁਦੇ ਤੇ ਬੈਠ ਕੇ ਆਪਣੇ ਮਜ਼ੇ ਲੁੱਟ ਰਿਹਾ ਵਾ। ਜਦੋਂ ਕਾਬਲੀਅਤ ਦੀ ਬਜਾਏ ਕਿਰਦਾਰ ਦੀ ਕੀਮਤ ਲੱਗੇ ਤੇ ਸਵਾਲ ਇੱਕ ਪੜ੍ਹਨ ਵਾਲੀ ਬੱਚੀ ਦਾ ਨਹੀਂ ਬਲਕਿ ਪੂਰੇ ਨਿਜ਼ਾਮੇ ਤਾਲੀਮ ਦਾ ਬਣ ਜਾਂਦਾ ਵਾ। ਅਗਰ ਕਿਸੇ ਤਾਲੀਮੀ ਬੋਰਡ ਦੇ ਵਿੱਚ ਜਿਸਮਾਨੀ ਤਾਲੁਕਾਤ ਕਾਇਮ ਕਰਨ ਤੇ ਮਜਬੂਰ ਕਰਕੇ ਪੇਪਰ ਹੱਲ ਕਰਵਾਏ ਜਾਣ ਤੇ ਯਕੀਨ ਕਰੋ ਕਿ ਖਾਮੋਸ਼ੀ ਸਭ ਤੋਂ ਵੱਡਾ ਜੁਰਮ ਬਣ ਜਾਂਦਾ ਵਾ। ਮੀਆਂ ਨਈਮ ਡਿਪਟੀ ਕੰਟਰੋਲਰ ਇਮਤਿਹਾਨ ਇੰਟਰਮੀਡੀਏਟ ਇਹਦੀਆਂ ਅੱਗੇ ਵੀ ਵਾਇਸਾਂ ਅਸੀਂ ਲਾਈਆਂ ਸੀਗੀਆਂ। ਹੋਰ ਮੈਸੇਜ ਜਿਹੜੇ ਸਾਨੂੰ ਮੌਸੂਲ ਹੋਏ ਆ ਇਹ ਵੀ ਸੁਣ ਲਓ ਤੇ ਫਿਰ ਇਹਦੇ ਉੱਪਰ ਮਜ਼ੀਦ ਗੁਫ਼ਤਗੂ ਕਰਦੇ ਹਾਂ। ऐसे ही सब पेपर करवाएंगे। पहले कभी आपने ये काम किया? कल आपका पेपर है कभी है? उससे पहले बता नहीं सकते। कम से कम 2-2.5-3 घंटे पहले घर से निकल सकते हैं। क्या आप इंग्लिश वाले पेपर से मुतमिन हैं? तो कल 11 बजे मैं कॉलेज से उठाऊंगा। सारा कुछ आपकी मर्जी के मुताबिक होगा। मुकम्मल होना है कि ये ना करना कि ये नहीं करना वो नहीं करना, ठीक है? फिर उसको चोट में डालना है, ठीक है? मजाक ना करना है। मैं बहुत प्यार करने वाला बंदा हूँ, आपको मजा आएगा। ਹੁਣ ਮੈਂ ਮੁਖਾਤਬ ਕਰਾਂਗਾ ਨਵੇਂ ਤਾਇਨਾਤ ਹੋਣ ਵਾਲੇ ਚੇਅਰਮੈਨ ਬੋਰਡ ਫੈਸਲਾਬਾਦ ਰਾਣਾ ਬਿਨੀਆ ਬੀਨ ਸਾਹਿਬ ਨਾਲ ਕਿ ਸਰ ਤੁਹਾਡੇ ਆਂਦਿਆਂ ਹੀ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਇਹ ਖਲੋਤਾ ਹੋਇਆ ਵਾ ਕਿ ਇਸ ਮਾਮਲੇ ਦੀ ਤੁਸੀਂ ਇੱਕ ਸ਼ਫਾਫ ਇਨਕੁਆਇਰੀ ਕਰਵਾਉਣੀ ਆ ਕਿ ਮੀਆਂ ਨਈਮ ਪੇਪਰ ਹੱਲ ਕਰਵਾਉਣ ਦੇ ਬਦਲੇ ਕਿੰਨੀਆਂ ਬੱਚੀਆਂ ਦੇ ਨਾਲ ਜਿਸਮਾਨੀ ਤਾਲੁਕਾਤ ਇਸਤਵਾਰ ਕਰ ਚੁੱਕਿਆ ਵਾ ਜਾਂ ਕੋਸ਼ਿਸ਼ ਕਰ ਚੁੱਕਿਆ ਵਾ। ਜਿਹੜਾ ਪਹਿਲੇ ਮਾਮਲਾ ਸੀਗਾ ਤਕਰੀਬਨ 3.5 ਲੱਖ ਬੱਚੇ ਦਾ ਉਹ ਹਲੇ ਪੈਂਡਿੰਗ ਹੀ ਚੱਲਦਾ ਪਿਆ ਵਾ ਕਿਉਂਕਿ ਸਾਡੇ ਮੁਲਕ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜਦੋਂ ਵੀ ਕਿਸੇ ਕੰਮ ਨੂੰ ਦਬਣਾ ਹੋਵੇ ਨਾ ਤੇ ਉਹਦੀ ਇੱਕ ਇਨਕੁਆਇਰੀ ਕਮੇਟੀ ਤਸ਼ਕੀਲ ਦੇ ਦਿੱਤੀ ਜਾਂਦੀ ਆ। ਇਨਕੁਆਇਰੀ ਕਮੇਟੀ ਫਿਰ ਕਮੇਟੀ ਖੇਲਦੀ ਆ। ਇਹ ਉਹ ਕਮੇਟੀ ਆ ਜਿਹੜੀ ਕਮੇਟੀ ਏਸੀ ਦਾ ਨਿਕਲਦੀ ਹੋਈ ਅੱਜ ਤੱਕ ਨਹੀਂ ਵੇਖੀ। ਮੈਂ ਇੱਥੇ ਮੁਖਾਤਬ ਕਰਾਂਗਾ ਨਵੇਂ ਤਾਇਨਾਤ ਹੋਣ ਵਾਲੇ ਚੇਅਰਮੈਨ ਬੋਰਡ ਡਾਕਟਰ ਰਾਣਾ ਬਿਨੀਆ ਬੀਨ ਸਾਹਿਬ ਕਿ ਸਰ ਤੁਹਾਡੇ ਆਂਦਿਆਂ ਹੀ ਦੋ ਸਟੋਰੀਆਂ ਤੁਹਾਨੂੰ ਵੈਲਕਮ ਕਰ ਰਹੀਆਂ ਵਾ ਜਿਨ੍ਹਾਂ ਦੀ ਸ਼ਫਾਫ ਇਨਕੁਆਇਰੀ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲੇ ਤਾਂ ਤੁਹਾਡੇ ਬੋਰਡ ਦੇ ਇੱਕ ਮੁਲਾਜ਼ਮ ਜਿਹੜਾ ਡਿਪਟੀ ਕੰਟਰੋਲਰ ਇਮਤਿਹਾਨ ਇੰਟਰਮੀਡੀਏਟ ਹੈਗਾ ਵਾ ਮੀਆਂ ਨਈਮ, ਉਹਦੇ ਉੱਪਰ ਸੰਗੀਨ ਇਲਜ਼ਾਮਾਤ ਨੇ। ਵਾਇਸਾਂ ਵੀ ਅਸੀਂ ਜਨਾਬ ਇਸ ਵਿਲਾਗ ਦੇ ਵਿੱਚ ਲਾ ਦਿੱਤੀਆਂ ਵਾ, FIR ਵੀ ਵਿੱਚ ਲਾ ਦਿੰਦੇ ਆ। ਜਿਹੜਾ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਕੀਤਾ ਉਹ ਵੀ ਵਿੱਚ ਲਾ ਦਿੰਦੇ ਆ ਤੇ ਗੁਜ਼ਾਰਿਸ਼ ਕਰਾਂਗੇ ਇਹਦੀ ਇੱਕ ਸ਼ਫਾਫ ਇਨਕੁਆਇਰੀ ਕਰਵਾਓ ਕਿ ਇਹ ਬੰਦਾ ਕਿੰਨੀ ਦੇਰ ਦਾ ਬੱਚਿਆਂ ਨੂੰ ਪੇਪਰ ਦੇ ਕੇ ਉਹਨਾਂ ਦੇ ਨਾਲ ਜਿਸਮਾਨੀ ਤਾਲੁਕਾਤ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਵਾ। ਇਹ ਇੱਕ ਮੌਜੂਦਾ ਸਟੋਰੀ ਮੈਂ ਤੁਹਾਡੇ ਅੱਗੇ ਰੱਖਣੀ ਆ, ਇਹਦੀ ਸ਼ਫਾਫ ਇਨਕੁਆਇਰੀ ਕਰਵਾਉਣੀ ਆ ਤਾਂ ਕਿ ਫੈਸਲਾਬਾਦੀਆਂ ਨੂੰ ਪਤਾ ਲੱਗੇ ਕਿ ਰਾਣਾ ਸਾਹਿਬ ਇੱਥੇ ਤਾਇਨਾਤ ਹੋਏ, ਉਹਨਾਂ ਨੇ ਆਂਦਿਆਂ ਹੀ ਸ਼ਫਾਫੀਅਤ ਤੇ ਮੈਰਿਟ ਦੀ ਇੱਕ ਮਿਸਾਲ ਕਾਇਮ ਕੀਤੀ। ਥੋੜ੍ਹਾ ਜਿਹਾ ਪਿੱਛੇ ਜਾਵਾਂਗਾ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਜਿਹਦੇ ਵਿੱਚ ਤੁਹਾਡੇ ਬੋਰਡ ਸਮੇਤ ਪੂਰੇ ਪੰਜਾਬ ਦੇ ਵਿੱਚ ਹਲਚਲ ਪਈ ਰਹੀ। ਸਾਡੇ ਸ਼ਹਿਰ ਦੇ 3.5 ਲੱਖ ਬੱਚਿਆਂ ਦਾ ਮੁਸਤਕਬਲ ਦਾਅ ਤੇ ਹਲੇ ਤੱਕ ਲੱਗਾ ਹੋਇਆ ਵਾ। ਅਸੀਂ ਜਨਾਬ ਇੱਕ ਕਮੇਟੀ ਤਸ਼ਕੀਲ ਦਿੱਤੀ, ਉਸ ਕਮੇਟੀ ਨੇ ਕਮੇਟੀ ਖੇਲਿਆ। ਜਿੰਨੇ ਵੀ ਉਹਦੇ ਵਿੱਚ ਮੁਲੱਵਸ ਲੋਕ ਸੀਗੇ ਉਹਨਾਂ ਦਾ ਸਾਨੂੰ ਤਾਂ ਨਹੀਂ ਪਤਾ ਲੱਗਾ ਕਿੱਥੇ ਆ। ਇੱਕ ਦਾ ਪਤਾ ਲੱਗਾ ਜਿਹੜਾ ਸਾਬਕ ਸੈਕਟਰੀ ਬੋਰਡ ਸੀਗਾ ਡਾਕਟਰ ਹਬੀਬੁਰ ਰਹਿਮਾਨ, ਉਹ ਡਾਇਰੈਕਟਰ ਕਾਲਜਿਸ ਦੇ ਅਹੁਦੇ ਤੇ ਬੈਠ ਕੇ ਆਪਣੇ ਮਜ਼ੇ ਲੁੱਟ ਰਿਹਾ ਵਾ। ਦੂਸਰਾ ਜਿਹੜਾ ਸੀ ਕੰਟਰੋਲਰ ਇਮਤਿਹਾਨ ਉਹਦੇ ਕੋਲ ਉਹ ਅਹੁਦਾ ਲੈ ਕੇ ਉਹ ਹੋਰ ਅਹੁਦੇ ਤੇ ਆਪਣੇ ਮਜ਼ੇ ਲੁੱਟ ਰਿਹਾ ਵਾ। ਇੱਕ ਸੀਗਾ ਰਾਣਾ ਖਾਲਦ,
ਉਹਨੂੰ ਸਸਪੈਂਡ ਕਰਕੇ ਹਰ ਸ਼ੈ ਉਹਦੇ ਉੱਤੇ ਪਾ ਕੇ ਤੇ ਮਲਬੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਹੁਣ ਜਨਾਬ ਇੱਕ ਨਵਾਂ ਕੇਸ ਆ ਗਿਆ। ਪਹਿਲੇ ਕੰਟਰੋਲਰ ਇਮਤਿਹਾਨ ਸੀਗਾ, ਹੁਣ ਡਿਪਟੀ ਕੰਟਰੋਲਰ ਇਮਤਿਹਾਨ ਆ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਫੈਸਲਾਬਾਦ ਬੋਰਡ ਦੇ ਬੇੜੇ ਗਰਕ ਕੀਤੇ ਪਏ ਸੀਗੇ। ਹੁਣ ਤੁਸੀਂ ਇੱਥੇ ਆਪਣੇ ਬੋਰਡ ਦੀ ਹਾਲਤ ਚੈੱਕ ਕਰਨੀ ਆ। ਸਭ ਤੋਂ ਪਹਿਲੇ ਇਹ ਜਿਹੜਾ ਮੀਆਂ ਨਈਮ ਡਿਪਟੀ ਕੰਟਰੋਲਰ ਇਮਤਿਹਾਨ ਸੀ ਸਾਬਕਾ, ਇਹਨੇ ਕੋਸ਼ਿਸ਼ ਕੀਤੀ ਇੰਟਰ ਦੇ ਬੱਚਿਆਂ ਨੂੰ ਟਰੈਪ ਕਰਨ ਦੀ। ਇਹ ਤੋਂ ਪਹਿਲਾਂ ਜਿਹੜਾ ਕੇਸ ਸੀਗਾ ਜਿਹਦੇ ਵਿੱਚ ਪੇਪਰ ਲੀਕ ਦਾ ਮਾਮਲਾ ਆਇਆ ਸੀਗਾ, ਬੋਰਡ ਦੇ ਬੇਸ਼ਤਰ ਮੁਲਾਜ਼ਮ ਜਿਹਦੇ ਵਿੱਚ ਇਨਵਾਲਵ ਪਾਏ ਗਏ, ਉਹਨਾਂ ਨੇ ਕੋਸ਼ਿਸ਼ ਕੀਤੀ 9ਵੀਂ ਤੇ 10ਵੀਂ ਦੇ ਬੱਚਿਆਂ ਨੂੰ ਟਰੈਪ ਕਰਨ ਦੀ, ਯਾਨੀ ਕਿ ਪੇਪਰ ਲੀਕ ਕਰਵਾਏ, ਪੈਸੇ ਖਾਦੇ। ਇਸ ਬੰਦੇ ਨੇ ਪੇਪਰ ਦਿੱਤੇ, ਗੈਸ ਦਿੱਤੇ ਤੇ ਬੱਚੀ ਦੇ ਨਾਲ ਜਿਸਮਾਨੀ ਤਾਲੁਕਾਤ ਦੀ ਕੋਸ਼ਿਸ਼ ਕੀਤੀ। ਹੁਣ ਫੈਸਲਾ ਜਨਾਬ ਤੁਸੀਂ ਕਰਨਾ ਰਾਣਾ ਸਾਹਿਬ ਕਿ ਇਸ ਬੋਰਡ ਦੇ ਵਿੱਚ ਕਿੱਦਾਂ ਦੇ ਬੰਦੇ ਕੰਮ ਕਰਨਗੇ, ਕਿੱਦਾਂ ਦੇ ਨਹੀਂ ਕਰਨਗੇ। ਲੇਕਿਨ ਅਗਰ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 9ਵੀਂ 10ਵੀਂ ਦੇ ਪੇਪਰ ਲੀਕ ਕੀਤੇ ਆ, ਇਹਨਾਂ ਨੂੰ ਸਜ਼ਾ ਨਾ ਮਿਲੀ, ਇੱਧਰ ਇਸ ਮੀਆਂ ਨਈਮ ਨੂੰ ਸਜ਼ਾ ਨਾ ਮਿਲੀ, ਤੇ ਯਕੀਨ ਕਰੋ ਸਾਡੇ ਬੱਚਿਆਂ ਦਾ ਮੁਸਤਕਬਲ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਪਿੱਛੇ ਸੀਗਾ ਤੁਹਾਡੇ ਹੁੰਦਿਆਂ ਵੀ ਦਾਅ 'ਤੇ ਲੱਗਾ ਰਹੇਗਾ। ਲੇਕਿਨ ਸਾਨੂੰ ਪਤਾ ਲੱਗਾ ਵਾ ਕਿ ਤੁਸੀਂ ਇੱਕ ਅੱਛੇ ਔਰ ਸੁਲਝੇ ਹੋਏ 20ਵੇਂ ਗ੍ਰੇਡ ਦੇ ਅਫੀਸਰ ਹੋ ਤੇ ਸਾਡੀਆਂ ਤਵੱਕੁਆਤ ਤੁਹਾਡੇ 'ਤੇ ਬਹੁਤ ਜ਼ਿਆਦਾ ਵਾ। ਨਾ ਮੇਰਾ ਮਸਲਾ ਵਾ ਨਾ ਤੁਹਾਡਾ ਮਸਲਾ ਵਾ, ਇਸ ਸ਼ਹਿਰ ਦੇ 3.5 ਲੱਖ ਬੱਚਿਆਂ ਦੇ ਮੁਸਤਕਬਲ ਦਾ ਮਸਲਾ ਵਾ। ਰਾਣਾ ਬਿਨਿਆਮੀਨ ਕੰਮ ਕਰੇ ਤੇ ਯਕੀਨ ਕਰੋ ਪੂਰੇ ਪੰਜਾਬ ਦੇ ਵਿੱਚ ਪਤਾ ਲੱਗੇ ਕਿਸੇ ਬੰਦੇ ਨੇ ਕੰਮ ਕਰਕੇ ਵਿਖਾਇਆ ਵਾ। ਬਹੁਤ ਸ਼ੁਕਰੀਆ।